ਰਾਂਚੀ ਝਾਰਖੰਡ ਉੱਥੇ ਨਗਰ ਕੀਰਤਨ ਸੀਗਾ ਤੇ ਪ੍ਰਭਜੋਤ ਸਿੰਘ ਨਾਂ ਦੇ ਸਿੱਖ ਨੌਜਵਾਨ ਨੂੰ ਸੰਤ ਭਿੰਡਰਾਂ ਵਾਲਿਆਂ ਦੀ ਫੋਟੋ ਟਰੈਕਟਰ ਤੇ ਲਾਉਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ। ਜਿਨ੍ਹਾਂ ਲੋਕਾਂ ਨੂੰ ਇਹ ਬੁਖਾਰ ਚੜਿਆ ਹੋਇਆ ਵੀ ਇਹ ਮੁਲਕ ਸਾਡਾ, ਇਸ ਮੁਲਕ ਲਈ ਅਸੀਂ ਕੁਰਬਾਨੀਆਂ ਕੀਤੀਆਂ, ਇਹ ਮੁਲਕ ਸਾਡੇ, ਅਸੀਂ ਇਹ ਸਾਡਾ, ਉਹਨਾਂ ਨੂੰ ਸ਼ਾਇਦ ਮਾੜੀ ਮੋਟੀ ਕਿਸੇ ਤਰੀਕੇ ਦਾ ਹਲੂਣਾ ਵੱਜੇ। ਜਿਹੜਾ ਕਹਿੰਦੇ ਹੁੰਦੇ ਸੀ ਨਾ ਵੀ ਸਿੱਖ ਵੀ ਆਜ਼ਾਦੀ ਦਾ ਨਿੱਘ ਮਾਣਨਗੇ, ਆਹ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ ਅਸੀਂ। ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਆ ਜਿਹੜੇ, ਉਹ ਸਦੀ ਦੇ ਮਹਾਨ ਸਿੱਖ ਐਲਾਨੇ ਗਏ ਨੇ, ਅਕਾਲ ਤਖਤ ਸਾਹਿਬ ਤੋਂ ਸ਼ਹੀਦ ਐਲਾਨੇ ਗਏ ਨੇ। ਉਹਨਾਂ ਦਾ ਸ਼ਹੀਦੀ ਦਿਹਾੜਾ ਸਾਰੇ ਖਾਲਸਾ ਪੰਥ ਵੱਲੋਂ ਹਰ ਸਾਲ ਮਨਾਇਆ ਜਾਂਦਾ। ਏਡੀ ਮਹਾਨ ਸ਼ਖਸੀਅਤ ਦੀ ਫੋਟੋ ਲਾਉਣ ਬਦਲੇ ਜੇਕਰ ਮੁਕੱਦਮੇ ਦਰਜ ਹੁੰਦੇ ਆ, ਗ੍ਰਿਫਤਾਰੀਆਂ ਹੁੰਦੀਆਂ, ਹੋਰ ਗੁਲਾਮੀ ਕਿਹਨੂੰ ਕਹਿੰਦੇ ਹੁੰਦੇ। ਦਿੱਲੀ ਦੇ ਰੋਹਿਣੀ ਇਲਾਕੇ ਦੇ SDM ਨੇ ਹੁਕਮ ਜਾਰੀ ਕੀਤਾ ਵੀ ਉੱਥੇ ਜਿਹੜਾ ਗੁਰੂ ਘਰ ਆ, ਗੁਰਦੁਆਰਾ ਸਾਹਿਬ ਆ, ਉਹ ਹਫ਼ਤੇ 'ਚ ਐਤਵਾਰ ਨੂੰ ਖੁੱਲਿਆ ਕਰੂ। ਉਹ ਭਾਰਤੀ ਹਕੂਮਤੀ ਤੰਤਰ ਜਿਹੜਾ ਸਿੱਖਾਂ ਨੂੰ ਪੈਰ ਪੈਰ ਤੇ ਜਲੀਲ ਕਰਦਾ, ਸਾਨੂੰ ਮਤਾਂ ਦਿੱਤੀਆਂ ਜਾ ਰਹੀਆਂ ਨੇਗੀਆਂ ਵੀ ਉਹਦੇ ਗੋਗੇ ਗਾਇਆ ਕਰੋ। 1950 ਤੋਂ ਲੈ ਕੇ ਅੱਜ ਤੱਕ ਕੋਈ ਵਿਰਲਾ ਹੀ ਅਫਸਰ ਹੋਣਾ ਜਿਹੜਾ ਸਿੱਖਾਂ ਦੇ ਘਰੇ ਜੰਮਿਆ ਹੋਵੇ ਤੇ ਜਦੋਂ ਲੋੜ ਪਈ ਹੋਵੇ ਉਦੋਂ ਸਿੱਖੀ ਵਾਲੇ ਪਾਸੇ ਭੁਗਤਿਆ ਹੋ। ਪਿਛਲੇ 2-3 ਮਹੀਨਿਆਂ ਤੋਂ YouTube ਚੈਨਲਾਂ ਵਾਲੇ ਪੂਰਾ ਮਾਹੌਲ ਬਣਾ ਰਹੇ ਆ ਕਿ ਪੰਜਾਬ ਦੇ ਵਿੱਚ ਜਿਹੜਾ ਭਾਈ ਅਮਰਤਪਾਲ ਸਿੰਘ ਤੇ ਹੋਰ ਨੌਜਵਾਨ ਸਰਕਾਰਾਂ ਨੇ ਇਹਨਾਂ ਦੇ ਖਿਲਾਫ ਮਾਹੌਲ ਸਿਰਜਣਾ। ਹੁਣ ਤਾਂ ਹਿੰਦੂਆਂ ਨੂੰ ਵੀ ਸ਼ਰਮ ਆਉਂਦੀ ਹੋਣੀ ਆ ਵੀ ਅਸੀਂ ਆਪ ਦੇ ਵੱਲੋਂ ਕੋਈ ਕਸਰ ਨਹੀਂ ਛੱਡ ਰਹੇ ਤੇ ਤੁਸੀਂ ਫਿਰ ਵੀ ਨਹੀਂ ਮੰਨ ਰਹੇ ਕਿ ਅਸੀਂ ਗੁਲਾਮ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘਮਾਣ ਫਤਿਹ ਅੱਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਬਰ ਆਈ ਆ ਵੀ ਰਾਂਚੀ ਝਾਰਖੰਡ ਉੱਥੇ ਨਗਰ ਕੀਰਤਨ ਸੀਗਾ ਤੇ ਟਰੈਕਟਰ ਦੇ ਉੱਤੇ ਸੰਤ ਭਿੰਡਰਾਂ ਵਾਲਿਆਂ ਦੀ ਫੋਟੋ ਕਿਸੇ ਨੌਜਵਾਨ ਨੇ ਲਾਈ ਹੋਈ ਸੀਗੀ ਤੇ ਪ੍ਰਭਜੋਤ ਸਿੰਘ ਨਾਂ ਦੇ ਸਿੱਖ ਨੌਜਵਾਨ ਨੂੰ ਸੰਤ ਭਿੰਡਰਾਂ ਵਾਲਿਆਂ ਦੀ ਫੋਟੋ ਟਰੈਕਟਰ ਤੇ ਲਾਉਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ, ਪਰਚਾ ਦਰਜ ਕੀਤਾ ਗਿਆ। ਆਹ ਦਿਨ ਆ ਗਏ ਮੇਰਾ ਦੇਸ਼ ਮਹਾਨ ਦੇ ਵਿੱਚ ਤੇ ਜਿਨ੍ਹਾਂ ਲੋਕਾਂ ਨੂੰ ਇਹ ਬੁਖਾਰ ਚੜਿਆ ਹੋਇਆ ਵੀ ਇਹ ਮੁਲਕ ਸਾਡਾ, ਇਸ ਮੁਲਕ ਲਈ ਅਸੀਂ ਕੁਰਬਾਨੀਆਂ ਕੀਤੀਆਂ, ਇਹ ਮੁਲਕ ਸਾਡੇ, ਅਸੀਂ ਇਹ ਸਾਡਾ, ਉਹਨਾਂ ਨੂੰ ਸ਼ਾਇਦ ਮਾੜੀ ਮੋਟੀ ਕਿਸੇ ਤਰੀਕੇ ਦਾ ਹਲੂਣਾ ਵੱਜੇ, ਕਿਸੇ ਤਰੀਕੇ ਦੀ ਪ੍ਰੇਰਨਾ ਆਵੇ ਕਿ ਜਿੱਥੇ ਸਾਡੇ ਸੰਤਾਂ ਮਹਾਂਪੁਰਸ਼ਾਂ ਦੀਆਂ ਤਸਵੀਰਾਂ ਜਿਹੜੀਆਂ ਨੇ ਉਹਨਾਂ ਤੇ ਵੀ ਪਰਚੇ ਹੋ ਰਹੇ ਨੇ। ਜਿਹੜਾ ਕਹਿੰਦੇ ਹੁੰਦੇ ਸੀ ਨਾ ਵੀ ਸਿੱਖ ਵੀ ਆਜ਼ਾਦੀ ਦਾ ਨਿੱਘ ਮਾਣਨਗੇ, ਆਹ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ ਅਸੀਂ। ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਆ ਜਿਹੜੇ, ਉਹ ਸਦੀ ਦੇ ਮਹਾਨ ਸਿੱਖ ਐਲਾਨੇ ਗਏ ਨੇ, ਅਕਾਲ ਤਖਤ ਸਾਹਿਬ ਤੋਂ ਸ਼ਹੀਦ ਐਲਾਨੇ ਗਏ ਨੇ। ਉਹਨਾਂ ਦਾ ਸ਼ਹੀਦੀ ਦਿਹਾੜਾ ਸਾਰੇ ਖਾਲਸਾ ਪੰਥ ਵੱਲੋਂ ਹਰ ਸਾਲ ਮਨਾਇਆ ਜਾਂਦਾ। ਏਡੀ ਮਹਾਨ ਸ਼ਖਸੀਅਤ ਦੀ ਫੋਟੋ ਲਾਉਣ ਬਦਲੇ ਜੇਕਰ ਮੁਕੱਦਮੇ ਦਰਜ ਹੁੰਦੇ ਆ, ਗ੍ਰਿਫਤਾਰੀਆਂ ਹੁੰਦੀਆਂ, ਹੋਰ ਗੁਲਾਮੀ ਕਿਹਨੂੰ ਕਹਿੰਦੇ ਹੁੰਦੇ। ਪਰ ਸਾਡੇ ਇੱਥੇ ਇਹੋ ਜਿਹਾ ਮਾਤਾ ਦਾ ਮਾਲ ਵੀ ਹੈਗਾ ਜਿਹੜਾ ਕਹਿੰਦਾ ਵੀ ਆਪਣੇ ਕਿਹੜਾ ਸੰਗਲ ਬੰਨੇ ਹੋਏ ਨੇ, ਆਪਾਂ ਕਿੱਧਰੋਂ ਗੁਲਾਮ ਆ। ਹੁਣ ਇਹਨਾਂ ਦੇ ਕਿਹੜੇ ਤਰੀਕੇ ਨਾਲ ਇਹਨਾਂ ਨੂੰ ਅਹਿਸਾਸ ਕਰਾਇਆ ਜਾਵੇ ਕਿ ਭਾਈ ਤੁਸੀਂ ਗੁਲਾਮ ਹੋ। ਹੁਣ ਤਾਂ ਹਿੰਦੂਆਂ ਨੂੰ ਵੀ ਸ਼ਰਮ ਆਉਂਦੀ ਹੋਣੀ ਆ ਵੀ ਅਸੀਂ ਆਪ ਦੇ ਵੱਲੋਂ ਕੋਈ ਕਸਰ ਨਹੀਂ ਛੱਡ ਰਹੇ ਤੇ ਤੁਸੀਂ ਫਿਰ ਵੀ ਨਹੀਂ ਮੰਨ ਰਹੇ ਕਿ ਅਸੀਂ ਗੁਲਾਮ। ਖੈਰ, ਇਸ ਖਬਰ ਨਾਲ ਜਿਨ੍ਹਾਂ ਦੀ ਤਸੱਲੀ ਨਹੀਂ ਹੋਈ ਉਹਨਾਂ ਲਈ ਅਗਲੀ ਖਬਰ ਨਾਲ ਦੀ ਨਾਲ ਹੀ ਆ ਵੀ ਦਿੱਲੀ ਦੇ ਰੋਹਿਣੀ ਇਲਾਕੇ ਦੇ SDM ਨੇ ਹੁਕਮ ਜਾਰੀ ਕੀਤਾ ਵੀ ਉੱਥੇ ਜਿਹੜਾ ਗੁਰੂ ਘਰ ਆ, ਗੁਰਦੁਆਰਾ ਸਾਹਿਬ ਆ, ਉਹ ਹਫ਼ਤੇ 'ਚ ਐਤਵਾਰ ਨੂੰ ਖੁੱਲਿਆ ਕਰੂਗਾ ਤੇ ਉੱਥੇ ਜਿਹੜਾ ਆਰਡਰ ਪਾਸ ਕੀਤਾ ਉਹਦੇ ਅਨੁਸਾਰ ਕਈ ਇਤਰਾਜ਼ ਭਰੀਆਂ ਗੱਲਾਂ ਜਿਹੜੀਆਂ ਨੇ ਗੁਰਦੁਆਰਾ ਸਾਹਿਬ ਦੇ ਮੁਤਲਕ ਉਸ ਅਫਸਰ ਨੇ, SDM ਨੇ ਕੀਤੀਆਂ ਨੇ। ਉਹ ਭਾਰਤੀ ਹਕੂਮਤੀ ਤੰਤਰ ਜਿਹੜਾ ਸਿੱਖਾਂ ਨੂੰ ਪੈਰ ਪੈਰ ਤੇ ਜਲੀਲ ਕਰਦਾ, ਸਾਨੂੰ ਮਤਾਂ ਦਿੱਤੀਆਂ ਜਾ ਰਹੀਆਂ ਨੇਗੀਆਂ ਵੀ ਉਹਦੇ ਗੋਗੇ ਗਾਇਆ ਕਰੋ। ਕਈ ਜਿਹੜੇ ਜ਼ਿਆਦਾ ਹੀ ਸਿਆਣੇ ਆ ਉਹ ਬਹੁਤੀਆਂ ਜ਼ਿਆਦਾ ਵੱਡੀਆਂ ਗੱਲਾਂ ਕਰਦੇ ਆ
ਕਹਿੰਦੇ ਵੀ ਆਪਾਂ ਨੂੰ IAS IPS ਬਣਨਾ ਚਾਹੀਦਾ, ਆਪਾਂ ਨੂੰ ਆਪਦੇ ਨਿਆਣੇ ਵੱਧ ਤੋਂ ਵੱਧ ਪੜ੍ਹਾਉਣੇ ਚਾਹੀਦੇ ਆ ਤੇ ਆਪਾਂ ਨੂੰ ਉਹਨਾਂ ਸਾਰੀਆਂ ਪੋਸਟਾਂ ਉੱਤੇ ਕਬਜ਼ਾ ਕਰਨਾ ਚਾਹੀਦਾ ਜਿਹੜੀਆਂ ਪੋਸਟਾਂ ਅਸਲ ਵਿੱਚ ਬਿਊਰੋਕ੍ਰੇਸੀ ਕੰਮ ਕਰਦੀ ਆ, ਜਿਹੜੀ ਅਫਸਰਸ਼ਾਹੀ ਕੰਮ ਕਰਦੀ ਹੈ। ਆਪਾਂ ਨੂੰ ਇਹ ਮੈਦਾਨ ਖੁੱਲਾ ਨਹੀਂ ਛੱਡਣਾ ਚਾਹੀਦਾ। ਮੈਂ ਅੱਗੇ ਵੀ ਕਈ ਵਾਰ ਇਹ ਗੱਲ ਕਹੀ, ਅੱਜ ਫੇਰ ਕਹਿਣਾ, 1950 ਤੋਂ ਲੈ ਕੇ ਅੱਜ ਤੱਕ ਕੋਈ ਵਿਰਲਾ ਹੀ ਅਫਸਰ ਹੋਣਾ ਜਿਹੜਾ ਸਿੱਖਾਂ ਦੇ ਘਰੇ ਜੰਮਿਆ ਹੋਵੇ ਤੇ ਜਦੋਂ ਲੋੜ ਪਈ ਹੋਵੇ ਉਦੋਂ ਸਿੱਖੀ ਵਾਲੇ ਪਾਸੇ ਭੁਗਤਿਆ ਹੋਵੇ। ਕੋਈ ਜਨਰਲ ਲਾਭ ਸਿੰਘ ਵਰਗਾ, ਕੋਈ ਸਰਦਾਰ ਸਿਮਰਨਜੀਤ ਸਿੰਘ ਮਾਨ ਵਰਗਾ, ਕੋਈ ਸਰਦਾਰ ਹਰਿੰਦਰ ਸਿੰਘ ਖਾਲਸੇ ਵਰਗਾ, ਕੋਈ ਮਾਸਟਰ ਸੂਰਤ ਸਿੰਘ ਵਰਗਾ ਬਹੁਤ ਘੱਟ ਹੁੰਦੇ ਆ ਜਿਨ੍ਹਾਂ ਨੂੰ ਅੰਦਰਲਾ ਜਿਹੜਾ ਸਿੱਖ ਆ ਉਹਨਾਂ ਦੇ ਉਸ ਮੌਕੇ ਪੰਥਕ ਫਰਜ਼ ਨਿਭਾਉਣ ਲਈ ਪ੍ਰੇਰਨਾ ਕਰਦਾ। ਨਹੀਂ, ਬਹੁਤੇ ਜ਼ਿਆਦਾ ਤਾਂ ਇਹੀ ਹੁੰਦਾ ਵੀ ਇਨਾਮ ਲੈ ਲਓ, ਤਰੱਕੀਆਂ ਲੈ ਲਓ, ਮਾਰੋ ਸਿੱਖਾਂ ਦੇ ਮੁੰਡਿਆਂ ਨੂੰ, ਬਦਨਾਮ ਕਰੋ। ਇੱਥੇ ਤਾਂ ਟੈਲੀਵਿਜ਼ਨ ਚੈਨਲਾਂ ਵਾਲੇ ਨਹੀਂ ਮਾਨ, ਪਿਛਲੇ 2-3 ਮਹੀਨਿਆਂ ਤੋਂ YouTube ਚੈਨਲਾਂ ਵਾਲੇ ਪੂਰਾ ਮਾਹੌਲ ਬਣਾ ਰਹੇ ਆ ਕਿ ਪੰਜਾਬ ਦੇ ਵਿੱਚ ਜਿਹੜਾ ਭਾਈ ਅਮਰਤਪਾਲ ਸਿੰਘ ਤੇ ਹੋਰ ਨੌਜਵਾਨ ਸਰਗਰਮ ਨੇ ਇਹਨਾਂ ਦੇ ਖਿਲਾਫ ਮਾਹੌਲ ਸਿਰਜਣਾ। ਇਉਂ ਲੱਗਣ ਲਾ ਦਿੰਦੇ ਆ ਵੀ ਜਿਵੇਂ ਪੰਜਾਬ ਦੇ ਵਿੱਚ ਇਹ ਸਾਰੇ ਨੌਜਵਾਨ ਜਿਹੜੇ ਨੇ ਇਹ ਤਾਂ ਕਤਲੋ ਗਾਰਦ ਹੜਦੰਗ ਮਚਾਉਂਦੇ ਫਿਰਦੇ ਆ, ਥਾਂ ਥਾਂ ਦੇ ਉੱਤੇ ਲੋਕਾਂ ਤੇ ਜ਼ੁਲਮ ਕਰ ਰਹੇ ਨੇ, ਹੱਦ ਹੋਈ ਪਈ ਆ। ਇੱਥੇ ਜਦੋਂ ਰਾਮਾਨੰਦ ਜਿਹੜਾ ਬੱਲਾ ਵਾਲਿਆਂ ਦਾ ਡੇਰੇ ਦਾ ਮੁਖੀ ਸੀ, ਉਹ ਬਿਆਨਾਂ ਦੇ ਵਿੱਚ ਕਤਲ ਹੋ ਗਿਆ। ਪੰਜਾਬ ਦੇ ਵਿੱਚ 3-4 ਦਿਨ ਸਾਰੇ ਦੁਆਬੇ ਦੇ ਵਿੱਚ ਜੋ ਕੁਝ ਹੋਇਆ ਉਹਦੇ ਬਾਰੇ ਭਾਰਤੀ ਮੀਡੀਆ ਜਾਂ ਇਹ ਜਿਹੜੇ YouTube ਚੈਨਲ ਆ ਇਹਨਾਂ ਤੋਂ ਕਦੇ ਬੁੱਲ ਤੋਂ ਬੁੱਲ ਨਹੀਂ ਚੱਕ ਹੋਇਆ ਕਿ ਪੰਜਾਬ ਦੀ ਧਰਤੀ ਉੱਤੇ ਉਦੋਂ ਕੀ ਕੁਝ ਹੋਇਆ ਸੀ ਤੇ ਪਿਛਲੇ 2 ਮਹੀਨਿਆਂ 'ਚ ਕਿਹੜੀ ਇਹੋ ਜਿਹੀ ਹੌਲਨਾਕ ਦਰਦਨਾਕ ਘਟਨਾ ਵਾਪਰ ਗਈ। ਵੱਡੀ ਤੋਂ ਵੱਡੀ ਜੇ ਕੋਈ ਗੱਲ ਦੇਖਣ ਨੂੰ ਮਿਲੀ ਆ ਤਾਂ ਇਹ ਆ ਵੀ ਜਲੰਧਰ ਇੱਕ ਗੁਰਦੁਆਰੇ ਦੇ ਵਿੱਚੋਂ ਪੱਟੀਆਂ ਹੋਈਆਂ ਕੁਰਸੀਆਂ ਜਿਹੜੀਆਂ ਨੇ ਉਹਨੂੰ ਫੜ ਕੇ ਬਾਹਰ ਨੌਜਵਾਨਾਂ ਨੇ, ਜਜ਼ਬਾਤੀ ਹੋਇਆਂ ਨੇ ਅੱਗ ਲਾ ਦਿੱਤੀ। ਚਲੋ ਮੰਨ ਲੈਂਦੇ ਆ ਕਿ ਬਹੁਤ ਵੱਡਾ ਕਹਿਰ ਕਮਾਤਾ, ਪਰ ਇੰਨੀ ਕੁ ਗੱਲ ਦੇ ਬਦਲੇ ਪੂਰੇ ਦੇ ਪੂਰੇ ਪੰਜਾਬ ਦੇ ਲੋਕਾਂ ਨੂੰ ਟੈਰੋਰਾਈਜ਼ ਕਰਨਾ, ਅਸਲ ਵਿੱਚ ਲੋਕਾਂ ਨੂੰ ਡਰਾ ਦੇਣਾ ਚਾਹੁੰਦੇ ਆ ਕਿ ਜੇਕਰ ਤੁਸੀਂ ਪੰਥ ਅਤੇ ਪੰਜਾਬ ਦੇ ਹੱਕਾਂ ਦੀ ਗੱਲ ਛੇੜੀ ਨਾ ਫਿਰ ਤੁਹਾਡੇ ਗਲਾਂ 'ਚ ਟਾਇਰ ਪੈਣਗੇ। ਇਹੀ ਗੱਲ ਅਪਗ੍ਰੇਡ ਸਪਗ੍ਰੇਡ ਜਿਹੜਾ ਲਾਣਾ ਉਹ ਕਹਿੰਦਾ ਵਾ ਵੀ ਆਪਾਂ ਮਾਰੇ ਜਾਵਾਂਗੇ, ਆਪਣੀ ਗਿਣਤੀ ਬੜੀ ਘੱਟ ਆ, ਲੁਕ ਜਾਓ, ਖੁੱਡਾਂ 'ਚ ਵੜ ਜਾਓ, ਰਜਾਈਆਂ ਲੈ ਕੇ ਪੈ ਜਾਓ, ਬਾਹਰ ਨਾ ਨਿਕਲੋ, ਬਾਹਰ ਦਾ ਮਾਊ ਫਿਰਦਾ। ਜਦੋਂ ਪੰਜਾਬ ਦੇ ਪਿੰਡਾਂ ਦੇ ਵਿੱਚ ਕਈ ਥਾਵਾਂ ਦੇ ਉੱਤੇ ਮਾਵਾਂ ਨਾ ਨਿਆਣਿਆਂ ਨੂੰ ਡਰਾਉਣ ਦੇ ਲਈ ਕਹਿੰਦੀਆਂ ਨੇਗੀਆਂ ਮਾਊ ਆ ਜਾਊਗਾ, ਤਾਂ ਨਿਆਣਾ ਡਰਨ ਦੀ ਬਜਾਏ ਉਲਟਾ ਕਹਿੰਦਾ ਕਿੱਥੇ ਆ ਮਾਊ, ਦਿਖਾ ਮੈਨੂੰ ਮਾਊ ਕਿਹੋ ਜਿਹਾ ਹੁੰਦਾ। ਇਹ ਉਹ ਕੌਮ ਆ ਜਿਹਦੇ ਜਰਨੈਲ ਜਿਹੜੇ ਆ ਸਰਦਾਰ ਹਰੀ ਸਿੰਘ ਨਲੂਆ ਵਰਗੇ, ਉਹਨਾਂ ਨੇ ਉਹ ਅਫਗਾਨਿਸਤਾਨ ਵੀ ਉਹ ਵੀ ਝੁਕਾਇਆ, ਉੱਥੋਂ ਦੇ ਲੋਕਾਂ ਨੂੰ ਵੀ ਈਨ ਮਲਵਾਈ ਜਿਹੜਾ ਅਫਗਾਨਿਸਤਾਨ ਅੱਜ ਅਮਰੀਕਾ ਮੂਹਰੇ ਵੀ ਵੇਰ ਕੇ ਖੜਾ। ਜਿਸ ਪੰਜਾਬ ਨੇ, ਜਿਸ ਪੰਥ ਨੇ ਇੰਨੇ ਸੂਰਮਗਤੀ ਵਾਲੇ ਇੰਨੇ ਯੋਧੇ ਪੈਦਾ ਕੀਤੇ ਕਿ ਭੂਟਾਨ ਤਿੱਬਤ ਤੱਕ ਸਾਰਾ ਪੰਜਾਬ ਜਿਹੜਾ ਸੀਗਾ ਖਾਲਸਾ ਰਾਜ ਵਿੱਚ ਸ਼ਾਮਲ ਕੀਤਾ, ਜਿੱਥੇ ਇਹੋ ਜਿਹੇ ਸੂਰਮੇ ਪੈਦਾ ਹੋਏ ਉੱਥੇ ਆ ਹੁਣ ਇੱਕ ਨਵੇਂ ਤਰ੍ਹਾਂ ਦੀ ਨਸਲ ਜਿਹੜੀ ਆ ਸਾਡੇ 'ਚ ਆਈ ਆ ਜਿਹੜੀ ਸਿੱਖਾਂ ਨੂੰ ਡਰਾਉਣਾ ਚਾਹੁੰਦੀ ਹੈ। ਕਹਿੰਦੇ ਆ ਵੀ ਯਹੂਦੀਆਂ ਦਾ ਜਦੋਂ ਕਤਲੇਆਮ ਨਸਲਕੁਸ਼ੀ ਹੋਈ, ਬਾਅਦ ਵਿੱਚ ਉਹਨਾਂ ਨੂੰ ਕਿਸੇ ਨੇ ਪੁੱਛਿਆ ਬਚੇ ਹੋਏ ਯਹੂਦੀਆਂ ਨੂੰ ਵੀ ਰਾਤੋਂ ਰਾਤ ਤਾਂ ਮਾਹੌਲ ਇਹ ਬਣ ਨਹੀਂ ਗਿਆ ਹੋਣਾ ਜਿਹੜਾ ਤੁਹਾਡਾ ਐਡਾ ਭਾਰੀ ਕਤਲੇਆਮ ਹੋਇਆ, ਨਸਲਕੁਸ਼ੀ ਹੋਈ, ਤੇ ਤੁਸੀਂ ਕੋਈ ਬਚਾਅ ਦਾ ਸਾਧਨ ਨਹੀਂ ਬਣਾਇਆ। ਕੋਈ ਪਤਾ ਲੱਗਦਾ ਹੀ ਆਪਾਂ ਨੂੰ ਵੀ ਆਪਣੇ ਤੇ ਆਹ ਹਮਲੇ ਹੋਣ ਦੇ ਆਸਾਰ ਨੇ ਤੇ ਆਪਾਂ ਕੋਈ ਰਾਹ ਲੱਭ ਕੇ ਰੱਖੀ। ਉਹ ਕਹਿੰਦੇ ਵੀ ਜਦੋਂ ਵੀ ਅਸੀਂ ਇਹੋ ਜਿਹੀ ਗੱਲ ਛੇੜਦੇ ਸੀ ਨਾ ਵੀ ਆਪਾਂ ਆਪਦੇ ਬਚਾਅ ਦਾ ਰਾਹ ਲੱਭੀਏ, ਤਾਂ ਸਾਡੀ ਕੌਮ ਦੇ ਵਿੱਚ ਕੁਝ ਜ਼ਿਆਦਾ ਹੀ ਸਿਆਣੇ ਸੀਗੇ, ਉਹਨਾਂ ਨੇ ਰੌਲਾ ਪਾ ਦੇਣਾ ਨਾ ਨਾ ਕੁਝ ਨਹੀਂ ਹੁੰਦਾ ਹੈਗਾ, ਇਹ ਕੁਛ ਕੁ ਬੰਦੇ ਆ, ਸਾਰੇ ਥੋੜੀ ਮਾੜੇ ਆ, ਸਾਰੇ ਥੋੜੀ ਭੈੜੇ ਆ, ਕੋਈ ਗੱਲ ਨਹੀਂ, ਕੁਝ ਬੰਦੇ ਹੁੰਦੇ ਹੀ ਨੇ, ਫਿਰ ਕੀ ਹੋਇਆ, ਏਡੀ ਕਿੱਡੀ ਗੱਲ ਹੋ ਗਈ, ਤੁਸੀਂ ਤਾਂ ਬਸ ਸਬਰ ਕਰੋ। ਐ ਕਰਦੇ ਕਰਾਉਂਦੇ ਹੌਲੀ 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 ਉਹ ਦਿਨ ਆ ਗਏ ਵੀ ਸਾਡੇ ਪੱਲੇ ਕੱਖ ਨਹੀਂ ਰਿਹਾ। ਉਵੇਂ ਹੀ ਸਿੱਖਾਂ ਨਾਲ ਹੋ ਰਿਹਾ। ਜਦੋਂ ਵੀ ਸਿੱਖ ਕਿਸੇ ਘਟਨਾ ਤੇ ਪ੍ਰਤੀਕਿਰਿਆ ਕਰਦੇ ਆ ਤਾਂ ਭਾਰਤੀ ਹਕੂਮਤੀ ਤੰਤਰ ਦੇ ਪੁਰਜਿਆਂ ਨਾਲੋਂ ਪਹਿਲਾਂ ਸਾਡੀ ਕੌਮ ਦੇ ਅੰਦਰ ਕੁਝ ਇਹੋ ਜਿਹਾ ਮਾਤਾ ਦਾ ਮਾਲ ਆ ਜਿਹੜਾ ਦਿਖਾਈਆਂ ਪਾਉਣ ਲੱਗ ਜਾਂਦਾ। ਉਹ ਪੂਰਾ ਯਕੀਨ ਕਰਾਉਂਦਾ ਇੰਡੀਆ ਨੂੰ ਕਿ ਅਸੀਂ ਇਹਨਾਂ ਦੇ ਨਾਲ ਦੇ ਨਹੀਂ ਹੈਗੇ ਜੀ, ਇਹਨਾਂ ਜੋ ਮਰਜ਼ੀ ਕਰੋ, ਇਹ ਬੜੇ ਮਾੜੇ ਆ, ਇਹ ਖਾੜਕੂ ਨੇ, ਇਹ ਖਾਲਿਸਤਾਨੀ ਨੇ, ਇਹ ਪੰਥਕ ਨੇ, ਇਹੀ ਨੇ ਜੀ ਅਮਨ ਕਾਨੂੰਨ ਦੇ ਵੈਰੀ, ਹਿੰਦੂ ਸਿੱਖ ਏਕਤਾ ਦੇ ਦੁਸ਼ਮਣ,
ਇਹ ਜੀ ਭਾਈਚਾਰਕ ਸਾਂਝ ਦੇ ਉਲਟ ਨੇ। ਪਾਕਿਸਤਾਨ ਦੇ ਏਜੰਸੀਆਂ ਦੇ ਬੰਦੇ, ਇਹ ਜਿਹੜਾ ਨਸਲ ਆ, ਇਹ ਆਪਦੇ ਆਪ ਨੂੰ ਸਭ ਤੋਂ ਸਿਆਣੀ ਕਿਉਂ ਸਿਆਣੇ ਆ ਵੀ ਅਸੀਂ ਬਚਣ ਦਾ ਰਾਹ ਲੱਭਦੇ ਆ। ਕਹਿੰਦੇ ਤੁਸੀਂ ਤਾਂ ਕਹਿੰਦੇ ਮਰਵਾਉਣ ਵਾਲੀਆਂ ਗੱਲਾਂ ਕਰਦੇ ਹੋ, ਉੱਪਰੋਂ ਬੜੇ ਚੌੜੇ ਹੋ ਕਹਿੰਦੇ ਆ ਪੰਜਾਬ ਦੇ ਪੁੱਤ ਆ ਜਿਹੜੇ, ਉਹ ਕਿਸੇ ਲੀਡਰ ਦੇ, ਕਿਸੇ ਆਗੂ ਦੇ, ਪੰਥ ਦੇ ਜਿਹੜਾ ਮਸਲਾ ਉਹਦੇ ਵਿੱਚ ਮਰਨ ਲਈ ਨਹੀਂ ਹੈਗੇ। ਭਾਈ ਇਹ ਸਬਕ ਜਿਹੜਾ ਸੀ ਨਾ, ਇਹ ਹਿੰਦੂ ਨੇ ਵੀ ਸਿੱਖਿਆ ਹੋਣਾ, ਤੇ ਅੱਜ ਉਹਦੇ ਕਰਕੇ ਹਿੰਦੂ ਭਾਈਚਾਰੇ ਦੇ ਲੋਕ ਆ ਜਿਹੜੇ, ਉਹ ਮੁਸਲਮਾਨਾਂ ਦੀ ਅੱਖ 'ਚ ਅੱਖ ਪਾ ਕੇ ਗੱਲ ਕਰਨ ਜੋਗੇ ਨਹੀਂ ਹੈਗੇ। ਜਦੋਂ ਬੀਤੇ ਦੌਰ ਦੇ ਵਿੱਚ ਮੁਸਲਮਾਨ ਹੁਕਮਰਾਨਾਂ ਨੇ ਜ਼ੁਲਮ ਕੀਤਾ ਹਿੰਦੂ ਉੱਤੇ, ਤਾਂ ਹਿੰਦੂਆਂ ਨੇ ਆਹੀ ਨੀਤੀ ਰੱਖੀ ਹੋਣੀ ਆ ਵੀ ਛੱਡੋ ਪਰਾਂ, ਫਿਰ ਕੀ ਹੋ ਗਿਆ, ਏਡੀ ਕਿਹੜੀ ਗੱਲ ਆ, ਸਾਰੇ ਥੋੜੀ ਮਾੜੇ ਆ, ਆਪਾਂ ਟਾਈਮ ਕੱਢੋ, ਕੋਈ ਚੰਗਾ ਟਾਈਮ ਆ ਜਾਊਗਾ, ਜਦੋਂ ਆਪਣਾ ਰਾਜ ਭਾਗਾ ਹੋਊਗਾ ਉਦੋਂ ਆਪਾਂ ਦੇਖ ਲਾਂਗੇ। ਇਹੋ ਜਿਹੀਆਂ ਗੱਲਾਂ ਕਰ ਕੇ ਟਾਈਮ ਲਗਾਈ। ਤੇ ਜਦੋਂ ਸਿੱਖਾਂ ਦੇ ਉੱਤੇ ਉਹਨਾਂ ਨੇ ਕੋਈ ਜ਼ੁਲਮ ਕੀਤਾ, ਸਿੱਖਾਂ ਨੂੰ ਚੈਨ ਨਹੀਂ ਆਈ ਉਹਨਾਂ ਟਾਈਮ ਜਿੰਨਾ ਟਾਈਮ ਲੇਖਾ ਨੇ ਕਰ ਲਿਆ। ਮੱਸੇ ਰੰਗੜ ਵਾਲੀ ਗੱਲ ਤਾਂ ਸਾਰਿਆਂ ਦੇ ਚੇਤੇ ਆ। ਇੱਥੇ ਦੋ ਸਿੰਘ ਸੀ, ਬਾਬਾ ਗਰਜਾ ਸਿੰਘ ਤੇ ਬਾਬਾ ਬੋਤਾ ਸਿੰਘ। ਉਹ ਮਿਹਣਾ ਮਾਰ ਬੈਠੇ, ਕਹਿੰਦਾ ਸਿੱਖ ਤਾਂ ਸਾਰੇ ਖਤਮ ਹੋ ਗਏ। ਉਹ ਕਹਿੰਦੇ ਆ ਜਾ ਫਿਰ ਦਿਖਾ ਦਿੰਨੇ ਆ। ਨਾਕਾ ਲਾ ਕੇ ਗਰਜ ਕੇ ਖੜ ਗਏ, ਕਹਿੰਦੇ ਆਹ ਖੜੇ ਆ, ਖਾਲਸੇ ਦਾ ਰਾਜ ਹੋ ਗਿਆ। ਪਤਾ ਸੀ ਵੀ ਜ਼ਾਲਮ ਫੌਜ ਜਦੋਂ ਆਊਗੀ ਉਹਦੇ ਨਾਲ ਅਸੀਂ ਮਰ ਜਾਵਾਂਗੇ, ਅਸੀਂ ਸ਼ਹੀਦੀਆਂ ਪਾ ਜਾਵਾਂਗੇ। ਪਰ ਉਹਨਾਂ ਦਾ ਸ਼ਹੀਦ ਹੋਣਾ ਹੀ ਇਸ ਗੱਲ ਦਾ ਲਖਾਇਕ ਸੀ ਕਿ ਸਿੱਖ ਕੀ ਹੁੰਦੇ। ਜਦੋਂ ਅਬਦਾਲੀ ਨੇ ਲੈਟਰ ਭੇਜਿਆ, ਚਿੱਠੀ ਭੇਜੀ, ਦੀਵਾਨ ਆਪਦਾ ਭੇਜਿਆ ਵੱਡੇ ਘੱਲੂਘਾਰੇ ਤੋਂ ਬਾਅਦ, ਉਦੋਂ ਵੀ ਸਿੱਖਾਂ ਨੇ ਇਹੀ ਜਵਾਬ ਦਿੱਤਾ ਸੀ, ਕਹਿੰਦੇ ਕੋਈ ਗੱਲ ਨਹੀਂ, ਤੈਨੂੰ ਟੱਕਰਾਂਗੇ ਜ਼ਰੂਰ। ਤੇ ਟੱਕਰੇ ਵੀ। ਫਿਰ ਅਬਦਾਲੀ ਦੀ ਗੱਲ ਛੱਡੋ, ਹੋਰ ਜਿਹੜਾ ਵੀ ਹੁਕਮਰਾਨ ਸਿੱਖਾਂ ਨਾਲ ਪੰਗਾ ਲੈਂਦਾ ਰਿਹਾ, ਉਹ ਚਾਹੇ ਕੋਈ ਸੀ, ਬਖਸ਼ਿਆ ਨਹੀਂ। ਤੇ ਸਭ ਤੋਂ ਭੈੜੀ, ਸਭ ਤੋਂ ਮਾੜੀ ਕਿਹਦੇ ਨਾਲ ਕੀਤੀ? ਲਖਪਤ ਰਾਏ ਨਾਲ। ਉਹਦਾ ਗੱਲ ਦੱਸਦਿਆਂ ਵੀ ਲੋਕਾਂ ਨੂੰ ਜਦੋਂ ਦੱਸੀ ਦੀ ਆ ਨਾ, ਆਪਦੇ ਆਪ ਨੂੰ ਕਜਾਣ ਜੀ ਆਉਂਦੀ ਆ ਵੀ ਏਦਾਂ ਐਡੀ ਦੁਰਗਤੀ, ਐਡੀ ਮਾੜੀ ਕੀਤੀ। ਪਰ ਉਹਨੇ ਕਿਹੜਾ ਚੰਗੀ ਕੀਤੀ ਸੀ। ਅੱਜ ਸਿੱਖ ਕਿਸੇ ਵੀ ਉਸ ਕੌਮ ਦੇ ਬੰਦੇ ਦੇ ਸਾਹਮਣੇ ਸਿਰ ਉੱਚਾ ਕਰਕੇ ਖੜਨ ਜੋਗੇ ਆ ਜਿਨ੍ਹਾਂ ਦੇ ਬੰਦਿਆਂ ਨੇ ਬੀਤੇ ਦੌਰ ਦੇ ਵਿੱਚ ਸਿੱਖਾਂ ਉੱਤੇ ਜ਼ੁਲਮ ਕੀਤਾ। ਕਿਉਂਕਿ ਨਾਲ ਦੀ ਨਾਲ ਨਿਬੇੜੇ ਕਰਤੇ, ਨਾਲ ਦੀ ਨਾਲ ਲੇਖਾ ਨਿਬੇੜਤਾ। ਤੇ ਜਿਹੜੇ ਹਿੰਦੂ ਭਾਈਚਾਰੇ ਵਾਲੇ ਸੀ, ਉਹਨਾਂ ਨੂੰ ਅੱਜ ਜੇ ਦੋ ਮੁਸਲਮਾਨ ਖੜੇ ਆਪਸ ਵਿੱਚ ਗੱਲਾਂ ਕਰਦੇ ਹੋਣ, ਹੱਸ ਪੈਣ ਨਾ, ਉਹਨੂੰ ਹਿੰਦੂ ਨੂੰ ਇਉਂ ਲੱਗਦਾ ਵੀ ਸ਼ਾਇਦ ਇਹ ਮੈਨੂੰ ਦੇਖ ਕੇ ਮਖੌਲਾਂ ਕਰਦੇ ਆ ਵੀ ਤੁਸੀਂ ਬੇਸ਼ੱਕ ਦੀ ਮੋਦੀ ਨੂੰ ਪ੍ਰਧਾਨ ਮੰਤਰੀ ਬਣਾ ਲਓ, ਬੇਸ਼ੱਕ ਜਿੰਨਾ ਮਰਜ਼ੀ ਹਿੰਦੂ ਰਾਸ਼ਟਰ ਦਾ ਢੋਲ ਪਿੱਟੀ ਜਾਓ, ਪਰ ਤੁਸੀਂ ਉਹੀ ਹੋ ਨਾ ਜਿਨ੍ਹਾਂ ਨੇ ਸਾਡੇ ਪੁਰਖਿਆਂ ਦੇ ਸਾਹਮਣੇ ਨੀਵੀਂ ਪਾਈ ਹੁੰਦੀ ਸੀ। ਸਾਡੇ ਬਜ਼ੁਰਗਾਂ ਨੇ ਤੁਹਾਡੇ ਨਾਲ ਕੀ ਕੀਤਾ ਚੇਤੇ ਆ ਨਾ। ਸੋ ਅੱਜ ਦੀ ਤਰੀਕ ਵਿੱਚ ਵੀ ਬੀਤੇ ਦੌਰ ਦਾ ਇਤਿਹਾਸ ਜਿਹੜਾ ਹੈ, ਜਿੱਥੇ ਉਹ ਸਿੱਖਾਂ ਨੂੰ ਸਿਰ ਉੱਚਾ ਕਰਕੇ ਜਿਉਣਾ, ਮੜਕ ਅਣਖ ਤੇ ਗੈਰਤ ਨਾਲ ਜਿਉਣਾ ਸਿਖਾਉਂਦਾ, ਉੱਥੇ ਹਿੰਦੂ ਲਈ ਔਖਾ। ਸਾਚੀ ਸਾਖੀ ਦੇ ਵਿੱਚ ਜਦੋਂ ਇਹ ਗੱਲਾਂ ਪੜ੍ਹੀਆਂ, ਪਹਿਲੀ ਵਾਰ ਜਦੋਂ ਪੜ੍ਹੀਆਂ, ਮਨ ਨੂੰ ਆਇਆ ਵੀ ਸਰਦਾਰ ਕਪੂਰ ਸਿੰਘ ਲਿਖ ਕੀ ਰਹੇ। ਫੇਰ ਪੜ੍ਹਿਆ, 2 ਵਾਰ ਪੜ੍ਹਿਆ, 3 ਵਾਰ ਪੜ੍ਹਿਆ, ਪੜ੍ਹ ਕੇ ਬੜਾ ਆਨੰਦ ਹੋਇਆ ਤੇ ਧੰਨਵਾਦ ਕੀਤਾ ਗੁਰੂ ਦਾ, ਗੁਰੂ ਦੀ ਸਿੱਖੀ ਦਾ, ਉਹਨਾਂ ਬਜ਼ੁਰਗਾਂ ਦਾ, ਉਹਨਾਂ ਪੁਰਖਿਆਂ ਦਾ ਜਿਨ੍ਹਾਂ ਨੇ ਸਾਨੂੰ ਸਿਰ ਉੱਚਾ ਕਰਕੇ ਜਿਉਣ ਜੋਗੇ ਕੀਤਾ। ਤੇ ਆਹ ਜਿਹੜੇ ਮਾਤਾ ਦਾ ਮਾਲ ਅੱਜ ਵਾਜੇ, ਇਹਨਾਂ ਦੇ ਮਗਰ ਲੱਗ ਜਾਣ ਸਾਰੇ ਦੇ ਸਾਰੇ ਸਿੱਖ। 1984 ਤੋਂ ਬਾਅਦ ਵੀ ਬਥੇਰੇ ਹੋਣੇ ਆ ਜਿਨ੍ਹਾਂ ਨੇ ਕਿਹਾ ਹੋਣਾ ਫੇਰ ਕੀ ਹੋ ਗਿਆ, ਜੇ ਅਕਾਲ ਤਖਤ ਸਾਹਿਬ ਢਾਤਾ, ਬਣਾ ਵੀ ਤਾਂ ਦਿੱਤਾ ਸਰਕਾਰ ਨੇ, ਫੇਰ ਕੀ ਹੋ ਗਿਆ। ਹੁਣ ਸਿੱਧੂ ਮੂਸੇਵਾਲੇ ਦੇ ਕਤਲ ਤੋਂ ਬਾਅਦ ਉਹਦੇ ਘਰਦਿਆਂ ਨੇ ਉਹ ਗੱਡੀ ਥਾਰ ਜਿਹਦੇ ਵਿੱਚ ਸਿੱਧੂ ਮੂਸੇਵਾਲੇ ਦਾ ਕਤਲ ਹੋਇਆ ਸੀ, ਦੁਬਾਰਾ ਘਰੇ ਲਿਆ ਕੇ ਖੜੀ ਕਰਤੀ। ਉਵੇਂ ਗੋਲੀਆਂ ਵੱਜੀਆਂ ਹੋਈਆਂ ਨੇ। ਤੇ ਇੱਕ ਚੈਨਲ ਦੇ ਉੱਤੇ ਇਹ ਚਰਚਾ ਚੱਲ ਰਹੀ ਸੀ ਵੀ ਉਹਨਾਂ ਦੇ ਘਰ ਦੇ ਕਹਿੰਦੇ ਆ ਵੀ ਅਸੀਂ ਇਉਂ ਹੀ ਰੱਖਾਂਗੇ, ਅਸੀਂ ਇਸ ਗੱਡੀ ਨੂੰ ਇਉਂ ਹੀ ਰੱਖਾਂਗੇ। ਇਹੀ ਗੱਲ 1984 ਤੋਂ ਬਾਅਦ ਸਾਡੀ ਕੌਮ ਵਿੱਚ ਵੀ ਚੱਲੀ ਕਿ ਅਕਾਲ ਤਖਤ ਸਾਹਿਬ ਨੂੰ ਇਉਂ ਦਾ ਇਉਂ ਰੱਖਣਾ ਚਾਹੀਦਾ ਢੱਠਿਆ ਹੋਇਆ, ਤਾਂ ਕਿ ਆਉਣ ਵਾਲੀਆਂ ਨਸਲਾਂ ਨੂੰ ਪਤਾ ਲੱਗੇ ਕਿ ਹਿੰਦੂ ਨੇ ਕਿਵੇਂ ਅਕਿਰਤ ਘਣਤਾ ਕੀਤੀ ਸੀ 1984 ਚ। ਪਰ ਸੈਂਟਰ ਸਰਕਾਰ ਨੇ ਆਪਦੇ ਦਲਾਲਾਂ ਨੂੰ ਮੂਹਰੇ ਲਾ ਕੇ ਨਵੀਂ ਇਮਾਰਤ ਬਣਾਤੀ, ਉਹ ਵੀ ਪੰਥ ਨੇ ਫਿਰ ਢਾਹ ਕੇ ਨਵੇਂ ਸਿਰੋਂ ਬਣਾਤੀ। ਫਿਰ ਦਲੀਲ ਇਹ ਸੀ ਬਈ
इदों पहला भी इतिहास में जदों जदों अकाल तख्त साहब नूं निशाना बनाया गया है तो अपने बजुर्गों ने पुरखियां ने हमेशा नवें सिरों इमारत बनाई है। खैर गल यह है कौमां दे उत्ते चंगे माड़े वक्त आउंदे रहिंदे आ, पर जेकर कोई कौम इतिहास दे विच भविख नूं मुख रख के भी अपने आउण वालियां नस्लां नीवीं ना पा लैण, इस हिसाब नाल चले तां कहानी होर हुंदी है। ते जेकर बेशर्म हो के जाना होवे फिर कहानी होर हुंदी है। सो धन धन ने वो लोग जिहड़े अज भी इन्हां गल्लां दे उत्ते प्रतिक्रिया करदे आ कि किसी SDM की की जरूरत वा के वो हुक्म करे कि गुरुद्वारा साहब ऐ खुलूगा तो ऐ नहीं खुलूगा, किसे किहड़े कड़े कानून दे विच आउंदा कि संतां दी फोटो लाउणी आ कि नहीं लाउणी, फिर इहदी वो व्याख्या करदे आ। वो सूरमे वो कौमी पक्ष रखण वाले पंथ का दर्द रखण वाले वो कहते हैं कि हिंदू कौन हुंदा, हुकूमत कौन हुंदी आ, ये डिस्क्राइब करन वाली, ये डिफाइन करन वाली कि सिख आ फोटो लाउणगे ते आ नहीं लाउणगे, सिख आ चीज खाणगे ते आ चीज नहीं खाणगे, सिख इस दिन गुरुद्वारा खोलणगे इस दिन नहीं खोलणगे, सिख आ बाणी पढ़नगे ते आ बाणी नहीं पढ़नगे। इस हुकूमत का काम, सिखां दा मसला सिख जिवें मर्जी कर। ते इन्हां दे उलट जिहड़े लोग कहंदे आ भी भारतीय हुकूमत बिल्कुल सही है, धन्नवाद उन्हां दा भी आ, क्योंकि जिहड़ा हनेरा ना ਉਹਦੇ करके चानण की इज्जत, ਜਿਹੜਾ काला है ना काला वो चिट्टे की इज्जत उही बनाउंदा, चिट्टे का मुल तां पता लगू ना सफेद का जे काला होवे। तो जे हनेरा होਊਗਾ हनेरे ਦੇ ਵਿੱਚ ਜਦੋਂ ਲੋੜ ਪਊ ਰੋਸ਼ਨੀ ਦੀ, ਜਦੋਂ ਰੋਸ਼ਨੀ ਦੀ ਲੋੜ ਪਊਗੀ ਤਾਂ ਉਦੋਂ ਫਿਰ ਆਪਾਂ ਨੂੰ ਇਹ ਪਤਾ ਲੱਗੂ ਕਿ ਹਨੇਰਾ ਬੜਾ ਖਤਰਨਾਕ ਹੁੰਦਾ, ਇਸ ਕਰਕੇ ਆਪਾਂ ਚਾਨਣ ਦੀ ਰੋਸ਼ਨੀ ਦੀ ਇੱਜ਼ਤ ਕਰਾਂਗੇ। ਇਵੇਂ ਹੀ ਆਪਾਂ ਉਹਨਾਂ ਦੀ ਇੱਜ਼ਤ ਕਰਾਂਗੇ ਜਿਹੜੇ ਲੋਕ ਪੰਥ ਅਤੇ ਪੰਜਾਬ ਉੱਤੇ ਹੋ ਰਹੇ ਹਮਲਿਆਂ ਦੇ ਖਿਲਾਫ ਡਟਦੇ ਆ। ਤੇ ਇਹ ਜਿਹੜੇ ਲੋਕ ਲੋਕਾਂ ਨੂੰ ਕਹਿੰਦੇ ਆ ਵੀ ਡਟੋ ਨਾ, ਉਲਟਾ ਡਰ ਜਾਓ, ਨੀਵੀਂ ਪਾ ਕੇ ਦਿਨ ਕੱਟ ਲਓ, ਸਿਆਣੇ ਬਣ ਜਾਓ, ਇਹਨਾਂ ਦਾ ਇਹ ਸਾਰਾ ਕੁਝ ਇਹਨਾਂ ਦਾ ਪੱਖ ਵੀ ਲੋਕਾਂ ਦੀ ਕਚਹਿਰੀ 'ਚ ਲੈ ਆਉਂਦਾ ਤੇ ਨਾਲ ਦੀ ਨਾਲ ਸਾਡੀ ਨਜ਼ਰ ਦੇ ਵਿੱਚ ਉਹਨਾਂ ਸੂਰਮਿਆਂ ਦਾ ਕੱਦ ਵੀ ਵਧਾ ਦਿੰਦੀ ਆ ਇਹ ਸਾਰੀ ਕਹਾਣੀ, ਜਿਹੜੇ ਧਰਮ ਨੂੰ ਕੌਮ ਨੂੰ ਪਿਆਰ ਕਰਦੇ। ਅੱਜ ਸੋਸ਼ਲ ਮੀਡੀਆ ਦਾ ਜ਼ਮਾਨਾ, ਜਦੋਂ ਤੋਂ ਇਹ ਖਬਰ ਆਈ ਆ ਕਿ ਪ੍ਰਭਜੋਤ ਸਿੰਘ ਦਾ ਰਾਂਚੀ ਵਿੱਚ ਪਰਚਾ ਕੱਟਿਆ ਗਿਆ, ਨੌਜਵਾਨਾਂ ਨੇ ਠੋਕਵਾਂ ਵਿਰੋਧ ਕੀਤਾ ਔਰ ਬਹੁਤ ਵੱਡੇ ਪੱਧਰ ਦੇ ਉੱਤੇ ਇਸ ਗੱਲ ਦੇ ਉੱਤੇ ਚਰਚਾ ਹੋ ਰਹੀ। ਤੇ ਧੰਨਵਾਦ ਆ ਉਹਨਾਂ ਦਾ ਜਿਹੜੇ ਕਹਿ ਰਹੇ ਆ ਓਏ ਹੋਏ ਕੋਈ ਗੜਬੜ ਨਾ ਹੋ ਜੇ ਅੰਦਰ ਵੜ ਜਾਓ। ਖੈਰ ਜੇ ਅੱਗੇ ਚੱਲੀਏ ਤਾਂ ਸਾਡੀ ਕੌਮ ਦੇ ਵਿੱਚ ਇਹਨਾਂ ਦਿਨਾਂ ਦੇ ਵਿੱਚ ਦਸ਼ਮੇਸ਼ ਪਾਤਸ਼ਾਹ ਦਾ ਇਤਿਹਾਸ ਜਿਹੜਾ ਹੈ ਉਹਦੀ ਬਹੁਤ ਜ਼ਿਆਦਾ ਚਰਚਾ ਹੋ ਰਹੀ ਆ, ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਕਿਲਾ ਆਨੰਦਪੁਰ ਦਾ ਛੱਡ ਕੇ ਕਿਵੇਂ ਕਲਗੀਧਰ ਸ਼ਹਿਨशाह ਪਰਿਵਾਰ ਵਿਛੋੜਾ ਪੈਂਦਾ ਹੈ, ਕਿਵੇਂ ਚਮਕੌਰ ਦੀ ਜੰਗ ਹੁੰਦੀ ਆ, ਸਾਹਿਬਜ਼ਾਦੇ ਸ਼ਹੀਦ ਹੁੰਦੇ ਆ, ਤੇ ਕਿਵੇਂ ਫਿਰ ਸਰਹੰਦ ਦੀਆਂ ਦੋ ਦੀਵਾਰਾਂ 'ਚ ਉੱਥੇ ਹਾਂ ਦਾ ਨਾਰਾ ਮਾਰਨ ਵਾਲੀ ਗੱਲ, ਤੇ ਉਧਰ ਮੁਮਤਾਜ਼ ਬੇਗਮ ਕੋਟਲਾ ਨਿਹੰਗ ਖਾਨ ਵਿਖੇ, ਤੇ ਇੱਧਰ ਭਾਈ ਗਨੀ ਖਾਂ, ਭਾਈ ਨਵੀ ਖਾਂ। ਇਹ ਸਾਰਾ ਜਿਹੜਾ ਇਤਿਹਾਸ ਆ ਉਹ ਇਹਨਾਂ ਦਿਨਾਂ ਦੇ ਵਿੱਚ ਜਦੋਂ ਅਸੀਂ ਇਹਦੇ ਉੱਤੇ ਢਾਡੀਆਂ ਰਾਗੀਆਂ ਕਥਾ ਵਿਸ਼ਾ ਤੋਂ ਸੁਣਦੇ ਆ ਤਾਂ ਸਾਨੂੰ ਬਹੁਤ ਕੁਝ ਫਿਰ ਸਪਸ਼ਟ ਹੁੰਦਾ ਕਿ ਇਹ ਅੱਜ ਦੀ ਨਹੀਂ, ਇਹ ਤਾਂ ਸਦੀਆਂ ਤੋਂ ਚੱਲਿਆ ਆਉਂਦਾ। ਜਿਹੜੀਆਂ ਕਲਗੀਧਰ ਸ਼ਹਿਨशाह ਨੂੰ ਜੰਗਾਂ ਲੜਨੀਆਂ ਪਈਆਂ, ਜੇ 14 ਜੰਗਾਂ ਗਿਣਤੀ 'ਚ ਆਈਆਂ ਨੇ ਤਾਂ 13 ਜਿਹੜੀਆਂ ਨੇ ਉਹ ਗੰਗੂ ਦੇ ਵਾਰਸਾਂ ਦੇ ਖਿਲਾਫ ਲੜਨੀਆਂ ਪਈਆਂ, ਤੇ ਇੱਕ ਜਿਹੜੀ ਜੰਗ ਆ ਉਹ ਸੂਬਾ ਸਰਹੰਦ ਦੇ ਖਿਲਾਫ, ਜਿਹੜੀਆਂ ਕਲਗੀਧਰ ਸ਼ਹਿਨशाह ਵਾਲੀਆਂ ਜੰਗਾਂ ਨੇ, ਕੱਲੀਆਂ ਉਹਨਾਂ ਦੀ ਗੱਲ ਕਰਦੇ। ਤੇ ਕਲਗੀਧਰ ਸ਼ਹਿਨशाह ਨੇ ਜਦੋਂ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕੀਤਾ, ਉਦੋਂ ਬ੍ਰਾਹਮਣਵਾਦੀ ਵਿਪਰਵਾਦੀ ਸੋਚ ਵਾਲਿਆਂ ਨੇ ਕਿਹਾ ਕਿ ਸਾਨੂੰ ਵੱਖਰਾ ਅੰਮ੍ਰਿਤ ਛਕਾ ਦਿਓ, ਅਸੀਂ ਵੀ ਨਾਲ ਰਲ ਜਾਾਂਗੇ। ਪਰ ਕਲਗੀਧਰ ਪਾਤਸ਼ਾਹ ਨੇ ਉਹ ਗੱਲ ਨਹੀਂ ਮੰਨੀ, ਤੇ ਨਤੀਜਾ ਇਹ ਆ ਕਿ ਅੱਜ ਤੱਕ ਜਿਹੜੇ ਉਦੋਂ ਬ੍ਰਾਹਮਣਵਾਦੀ ਸੋਚ ਵਾਲੇ
ਸਿੱਖਾਂ ਨੂੰ, ਸਿੱਖੀ ਨੂੰ, ਅੰਮ੍ਰਿਤ ਨੂੰ ਨਫ਼ਰਤ ਕਰਦੇ ਸੀ, ਉਹ ਅੱਜ ਤੱਕ ਨਫ਼ਰਤ ਕਰਦੇ ਆ। ਇਹ ਠੀਕ ਆ ਕਿ ਇਤਿਹਾਸ ਜਿਹੜਾ ਹੈ ਉਹਦੇ ਵਿੱਚ ਬਹੁਤ ਸਾਰਾ ਕੁਝ ਇਹੋ ਜਿਹਾ ਵੀ ਆਉਂਦਾ ਜਿਹਦੇ ਬਾਰੇ ਸਾਡੇ ਬੰਦਿਆਂ ਨੂੰ ਬਾਰ-ਬਾਰ ਚਰਚਾ ਕਰਕੇ ਗੱਲ ਸਮਝਣੀ ਚਾਹੀਦੀ। ਸਾਨੂੰ ਸਮਝ ਆਉਣੀ ਚਾਹੀਦੀ ਆ ਕਿ ਜਦੋਂ 9ਵੇਂ ਪਾਤਸ਼ਾਹ ਦਾ ਸੀਸ ਜਿਹੜਾ ਹੈ ਉਹ ਤਿਲਕ ਜਨੇਊ ਦੀ ਰਾਖੀ ਲਈ ਲੱਗਿਆ, ਜਦੋਂ ਸਾਹਿਬਜ਼ਾਦੇ ਤੇ ਦਸ਼ਮੇਸ਼ ਪਾਤਸ਼ਾਹ ਦਾ ਹੋਰ ਆਪ ਪਰਿਵਾਰ ਤੇ ਜਾਨੋਂ ਪਿਆਰੇ ਖਾਲਸਾ ਪੰਥ ਨੇ ਹਿੰਦੂ ਧਰਮ ਲਈ ਏਡੇ ਭਾਰੀ ਪਰ ਉਪਕਾਰ ਕੀਤੇ, ਇਸ ਤੋਂ ਬਾਅਦ ਵਿੱਚ ਜਦੋਂ ਗਜ਼ਨੀ ਦੇ ਬਾਜ਼ਾਰਾਂ ਦੇ ਵਿੱਚ ਹਿੰਦੂ ਔਰਤਾਂ ਦੀ ਅਜ਼ਮਤ ਇੱਜ਼ਤ ਆ ਜਿਹੜੀ ਉਹ ਨਿਲਾਮ ਹੁੰਦੀ ਸੀ, ਉਹ ਰੋਕੀ। ਇਹ ਸਾਰੇ ਕਾਸੇ ਦੇ ਬਾਵਜੂਦ ਹਿੰਦੂ ਮਨ ਨੂੰ ਕਿਉਂ ਨਹੀਂ ਕਦੇ ਇਹ ਮਹਿਸੂਸ ਹੋਇਆ ਕਿ ਸਾਨੂੰ ਸਿੱਖੀ ਅਤੇ ਸਿੱਖਾਂ ਦਾ ਅਹਿਸਾਨ ਮੰਨਣਾ ਚਾਹੀਦਾ? ਕਿਉਂ ਅਕਿਰਤ ਘਣ ਬਣੇ? ਲਾਲਾ ਦੌਲਤ ਰਾਏ ਆਰੀਆ ਸਮਾਜੀ ਹੋਇਆ, ਉਹਦੀ ਕਿਤਾਬ ਜਿਹੜੀ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ, ਉਹਦੇ ਵਿੱਚ ਉਹ ਲਾਹਨਤਾਂ ਪਾਉਂਦਾ ਹਿੰਦੂ ਭਾਈਚਾਰੇ ਨੂੰ ਕਿ ਤੁਸੀਂ ਗੁਰੂ ਸਾਹਿਬਾਨ ਦੇ ਕੀਤੇ ਪਰ ਉਪਕਾਰਾਂ ਨੂੰ ਭੁੱਲ ਗਏ। ਹਿੰਦੁਸਤਾਨ ਦੀ ਧਰਤੀ ਨੂੰ, ਹਿੰਦੂਆਂ ਨੂੰ ਜਿਸ ਤਰੀਕੇ ਦੇ ਨਾਲ ਲਾਲਾ ਦੌਲਤ ਰਾਏ ਨੇ ਲਾਹਨਤਾਂ ਪਾਈਆਂ, ਅੱਜ ਤੱਕ ਉਸ ਤਰੀਕੇ ਨਾਲ ਕੋਈ ਹੋਰ ਲਾਹਨਤਾਂ ਪਾ ਨਹੀਂ ਸਕੇ। ਪਰ ਨਾ ਇਹਨਾਂ ਨੂੰ ਪਹਿਲਾਂ ਕਦੇ ਇਸ ਗੱਲ ਦੀ ਸ਼ਰਮ ਆਈ ਸੀ, ਨਾ ਅੱਜ ਆ ਤੇ ਨਾ ਗਾਹਾਂ। ਉਲਟਾ ਇੱਥੇ ਬਹੁਤ ਸਾਰੇ ਬੰਦੇ ਖੜੇ ਹੋਏ ਨੇ। ਹੁਣ ਤਾਂ ਘਟਿਆ ਹੋਇਆ ਕੰਮ ਜਦੋਂ ਦਾ ਸੁਧੀਰ ਸੂਰੀ ਵਾਲਾ ਕਾਂਡ ਹੋਇਆ, ਉਲਟਾ ਇੱਥੇ ਇਹਨਾਂ ਨੇ ਬੰਦੇ ਕਿਰਾਏ ਤੇ ਭਰਤੀ ਕਰ ਲਏ ਜਿਹੜੇ ਹਮੇਸ਼ਾ ਸਿੱਖਾਂ ਦੇ ਖਿਲਾਫ ਭੌਂਕਦੇ ਸੀ। ਪਹਿਲਾ ਮੁਲਕ ਹੋਊਗਾ ਸਾਰੇ ਸੰਸਾਰ ਦੇ ਵਿੱਚ ਜਿੱਥੇ ਇਸ ਮੁਲਕ ਦੇ ਵਾਸੀ ਸਿੱਖਾਂ ਨੂੰ ਜਲੀਲ ਕਰਨ ਦੇ ਲਈ ਕਿਰਾਏ ਤੇ ਬੰਦੇ ਰੱਖੇ, ਜਿਨ੍ਹਾਂ ਨੂੰ ਜੈਡ ਸਿਕਿਉਰਟੀਆਂ, ਖਰਚਾ ਪਾਣੀ, ਲੱਖਾਂ ਰੁਪਈਏ ਉਹਨਾਂ ਤੇ ਇਸ ਕੰਮ ਲਈ ਖਰਚੇ ਜਾਂਦੇ ਆ ਕਿ ਤੁਸੀਂ ਸਿੱਖਾਂ ਦੇ ਖਿਲਾਫ ਭੌਂਕਦੇ। ਆ ਇਸ ਮੁਲਕ ਦਾ ਹਾਲ ਆ। ਇਸ ਮੁਲਕ ਦੇ ਵਿੱਚ ਜਿੱਥੇ ਸਿੱਖਾਂ ਉੱਤੇ, ਸਿੱਖਾਂ ਦੇ ਸੱਭਿਆਚਾਰ, ਬੋਲੀ, ਧਰਮ, ਸਭ ਕੁਛ ਇਹਨੂੰ ਖਤਮ ਕਰਨੀਆਂ ਸਾਜ਼ਿਸ਼ਾਂ ਵਿਉਂਤਾਂ ਨੇ, ਉੱਥੇ ਆਪ ਦੇ ਹੀ ਬਣਾਏ ਹੋਏ ਕਾਨੂੰਨਾਂ ਨੂੰ, ਕਾਨੂੰਨ ਤਾਂ ਇਹ ਬਣਾ ਲਿਆ ਕਿ ਜਦੋਂ ਕਿਸੇ ਨੂੰ ਜਿੰਨੀ ਸਜ਼ਾ ਅਦਾਲਤ ਨੇ ਕਹੀ ਹੋਊਗੀ ਉਹ ਪੂਰੀ ਹੋ ਗਈ, ਉਦੋਂ ਬਾਅਦ ਉਹਨੂੰ ਆਪਾਂ ਰਿਹਾ ਕਰਨਾ। ਪਰ ਸਿੱਖਾਂ ਦੇ ਮਾਮਲੇ 'ਚ ਕਹਿੰਦੇ ਨਹੀਂ। ਇਸ ਵੇਲੇ ਬੜੀ ਵੱਡੀ ਗਿਣਤੀ ਵਿੱਚ ਇਹੋ ਜਿਹੇ ਸਿੱਖ ਨੌਜਵਾਨ ਨੇ ਜਿਹੜੇ 20 25 ਸਾਲ ਤੋਂ ਅੰਦਰ ਬੰਦ ਨੇ, ਉਹਨਾਂ ਦੀ ਰਿਹਾਈ ਨਹੀਂ ਕੀਤੀ ਜਾ ਰਹੀ। ਤੇ ਇਹਨਾਂ ਮਾਮਲਿਆਂ ਦੇ ਉੱਤੇ ਸਿੱਖਾਂ ਨੇ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਵੱਡੇ ਘੋਲ ਵੀ ਲੜੇ ਆ। ਹੁਣ ਫਿਰ 7 ਜਨਵਰੀ ਨੂੰ ਚੰਡੀਗੜ੍ਹ ਦੇ ਵਿੱਚ ਇਕੱਠ ਰੱਖਿਆ, ਜਿੱਥੇ ਜੇਲ੍ਹਾਂ 'ਚ ਨਜ਼ਰਬੰਦ ਸਿੰਘਾਂ ਦੇ ਲਈ ਨਾਲ ਦੀ ਨਾਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਬੇਅਦਬੀ ਆ ਉਹਦੇ ਇਨਸਾਫ ਲਈ 7 ਜਨਵਰੀ ਨੂੰ ਗੁਰਦੁਆਰਾ ਅੰਬ ਸਾਹਿਬ ਮੋਹਾਲੀ ਦੇ ਵਿੱਚ ਮੋਰਚਾ ਜਿਹੜਾ ਹੈਗਾ ਉਹ ਸ਼ੁਰੂ ਹੋਣ ਜਾ ਰਿਹਾ। ਇਹ ਗੱਲ ਇੱਥੇ ਚੇਤੇ ਰੱਖਣ ਦੀ ਲੋੜ ਹੈ ਕਿ ਪਹਿਲਾਂ ਵੀ ਭਾਈ ਗੁਰਬਖਸ਼ ਸਿੰਘ ਖਾਲਸਾ ਨੇ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਹੀ ਮੋਰਚਾ ਲਾਇਆ ਸੀ। ਅੱਜ ਵਾਲਾ ਇਹ ਮੋਰਚਾ, ਇਦੋਂ ਪਹਿਲਾਂ ਭਾਈ ਸੂਰਤ ਸਿੰਘ, ਇਦੋਂ ਪਹਿਲਾਂ ਬਰਗਾੜੀ ਮੋਰਚਾ, ਸਿੱਖਾਂ ਦੀ ਉਹ એનર્ਜੀ, ਉਹ ਏਕਤਾ ਸ਼ਕਤੀ ਜਿਹੜੀ ਕੌਮ ਦੇ ਹੋਰ ਕਿਸੇ ਪਾਸੇ ਲੇਖੇ ਲਾਉਣੀ ਸੀ, ਉਹ ਇਹੋ ਜਿਹਾ ਹੈ ਬੇਲੋੜੇ ਤੇ ਬੇਕਾਰ ਦੇ ਕੰਮਾਂ ਦੇ ਵਿੱਚ ਖਰਚਾਈ ਜਾ ਰਹੀ ਹੈ। ਤੇ ਉਲਟਾ ਇਸ ਗੱਲ ਦੇ ਉੱਤੇ ਅਪਗ੍ਰੇਡ ਲਾਣੇ ਦੇ ਨਾਲ ਨਾਲ ਕਾਮਰੇਡ ਭਾਈਚਾਰਾ, ਇਹ ਵਿਚਾਰੇ ਪੂਰਾ ਜ਼ੋਰ ਲਾ ਕੇ ਸਿੱਖਾਂ ਨੂੰ ਦੋਸ਼ੀਆਂ ਵਾਲੇ ਕਟਹਿਰੇ 'ਚ ਖੜਾ ਕਰਦੇ ਆ। ਹਰ ਵੇਲੇ ਸਿੱਖਾਂ ਨੂੰ ਕਹਿਣਗੇ ਕਿ ਤੁਹਾਡੀ ਗਲਤੀ ਆ, ਤੁਸੀਂ ਗਲਤ ਹੋ। ਇੱਕ ਪਾਸੇ ਸਿੱਖਾਂ ਦੀ ਹੋਂਦ ਹਸਤੀ ਮਿਟਾਉਣ ਦੇ ਲਈ ਇੰਡੀਅਨ ਸਟੇਟ ਸਿਸਟਮ ਕੋਈ ਕਸਰ ਨਹੀਂ ਛੱਡ ਰਿਹਾ, ਦੂਜੇ ਪਾਸੇ ਸਿੱਖ ਸਰੂਪ ਦੇ ਵਿੱਚ ਸਿੱਖਾਂ ਦੇ ਘਰੇ ਜੰਮ ਕੇ ਕੋਈ ਅਫਸਰ ਆ, ਕੋਈ ਕਾਮਰੇਡ ਆ, ਕੋਈ ਕਾਂਗਰਸੀ ਆ, ਕੋਈ ਅਕਾਲੀ ਆ, ਕੋਈ ਟਕਸਾਲੀ ਆ, ਕੋਈ ਕੁਛ,
ਇਹ ਸਾਰੇ ਦੇ ਸਾਰੇ ਲੋਕ ਜਿਹੜੇ ਨੇ ਸਿੱਖੀ ਅਤੇ ਸਿੱਖਾਂ ਦੇ ਖਿਲਾਫ ਭੁਗਤ ਰਹੇ। ਇਸ ਮਾਹੌਲ ਦੇ ਵਿੱਚ ਜਦੋਂ ਜਦੋਂ ਕਿਸੇ ਪਾਸਿਓਂ ਕੋਈ ਚੰਗੀ ਖਬਰ ਆਉਂਦੀ ਹੈ ਉਹ ਸਾਨੂੰ ਚੰਗੀ ਲੱਗਣੀ ਵੀ ਹੈ। ਇੰਨੇ ਲੰਮੇ ਅਰਸੇ ਬਾਅਦ ਜਦੋਂ ਰੋਜ਼ ਖਬਰਾਂ ਆਉਂਦੀਆਂ ਸੀ ਵੀ ਇੰਨੇ ਨੌਜਵਾਨ ਸਿਰਿੰਜ ਬਾਂਹ 'ਚ ਲੱਗੀ ਰਹਿ ਗਈ, ਮਾਰਿਆ ਗਿਆ ਨਸ਼ੇ ਨਾਲ, ਆਹ ਗਲਤ ਹੋ ਗਿਆ, ਉਹ ਗਲਤ ਹੋ ਗਿਆ, ਤੇ ਜਦੋਂ ਹੁਣ ਖਬਰਾਂ ਆਉਣ ਲੱਗੀਆਂ ਕਿ ਨੌਜਵਾਨ ਨਸ਼ੇ ਛੱਡ ਰਹੇ ਨੇ, ਨੌਜਵਾਨ ਅੰਮ੍ਰਿਤ ਛਕ ਰਹੇ ਨੇ, ਨੌਜਵਾਨ ਧਾਰਮਿਕ ਮਸਲਿਆਂ ਦੇ ਉੱਤੇ, ਕੌਮੀ ਮਸਲਿਆਂ ਦੇ ਉੱਤੇ ਆਪਦੇ ਫਰਜ਼ ਨਿਭਾਉਣ ਲਈ ਤਤਪਰ ਹੋ ਰਹੇ ਨੇ, ਤੇ ਸਾਨੂੰ ਚੰਗਾ ਲੱਗਣਾ ਹੀ ਸੀ। ਤੇ ਦੂਜੇ ਪਾਸੇ ਉਹ ਵੀ ਅਪਗ੍ਰੇਡ ਖੜੇ ਹੋ ਗਏ ਜਿਹੜੇ ਕਹਿੰਦੇ ਹਾਏ ਹਾਏ ਹਾਲਾਤ ਮਾੜੇ ਹੋ ਜਾਣਗੇ ਜੀ। ਹਾਲਾਤਾਂ ਦਾ ਠੇਕਾ ਤੁਸੀਂ ਲਿਆ ਹੋਇਆ ਭਾਈ। ਹਾਲਾਤਾਂ ਨੂੰ ਠੀਕ ਰੱਖਣਾ ਤਾਂ ਇੰਡੀਅਨ ਸਟੇਟ ਸਿਸਟਮ ਜਿਹੜਾ ਹੈ ਉਹ ਸਿੱਖਾਂ ਦੇ ਬਣਦੇ ਹੱਕ ਦੇਵੇ। ਸਿੱਖਾਂ ਉੱਤੇ ਜਿਹੜੇ ਜ਼ੁਲਮ ਹੋ ਰਹੇ ਨੇ ਉਹ ਜ਼ੁਲਮ ਰੋਕੇ ਜਾਣ। ਸਿੱਖਾਂ ਦੇ ਉੱਤੇ ਜੋ ਵਧੀਕੀਆਂ ਹੋ ਰਹੀਆਂ ਨੇ ਉਹਨਾਂ ਨੂੰ ਰੋਕਿਆ ਜਾਵੇ। ਸਿੱਖ ਤਾਂ ਪਿੱਟ ਰਹੇ ਨੇ ਕਿ ਸਾਡੇ ਜਿਹੜੇ ਸਾਹਿਬਜ਼ਾਦੇ ਨੇ ਅਸੀਂ ਉਹਨਾਂ ਨੂੰ ਬਾਬੇ ਕਹਿੰਦੇ। ਚਾਰੇ ਸਾਹਿਬਜ਼ਾਦਿਆਂ ਦੇ ਨਾਂ ਜਦੋਂ ਲੈਂਦੇ ਆ, ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ, ਤਾਂ ਬਾਬਾ ਕਹਿੰਦੇ ਆ। ਤੇ ਮੋਦੀ ਤੰਤਰ ਕਹਿੰਦਾ ਵੀਰ ਬਾਲ ਦਿਵਸ ਮਨਾਉਣਾ। ਬਾਲ ਬੂਲ ਕੋਈ ਨਹੀਂ ਹੈਗੇ ਸਾਡੇ ਲਈ, ਸਾਡੇ ਸਾਹਿਬਜ਼ਾਦੇ ਬਾਬੇ ਨੇ। ਬਾਬਾ ਦੀਪ ਸਿੰਘ ਵੀ ਬਾਬਾ ਹੈ ਤੇ ਸਾਡੇ ਸਾਹਿਬਜ਼ਾਦੇ ਵੀ ਸਾਡੇ ਲਈ ਬਾਬੇ। ਪਰ ਮੋਦੀ ਤੰਤਰ, ਹਕੂਮਤੀ ਲੌਂਗ ਲਾਣਾ, ਇਹ ਕਹਿੰਦੇ ਆ ਅਸੀਂ ਦੱਸਾਂਗੇ ਕਿ ਸਿੱਖੋ ਤੁਸੀਂ ਕਿਹਨੂੰ ਕੀ ਕਹਿਣਾ, ਕਦੋਂ ਪਾਠ ਕਰਨਾ, ਕਿਹਦੀ ਫੋਟੋ ਲਾਉਣੀ ਆ, ਕਿਹਦੀ ਨਹੀਂ ਲਾਉਣੀ। ਇਹ ਹੁੰਦਾ ਜ਼ੁਲਮ। ਜ਼ੁਲਮ ਕੱਲਾ ਗਲ ਦੇ ਵਿੱਚ, ਪੈਰਾਂ ਦੇ ਵਿੱਚ ਬੇੜੀਆਂ, ਸੰਗਲ ਲਾਉਣਾ ਨਹੀਂ ਹੁੰਦਾ। ਜ਼ੁਲਮ ਕੱਲਾ ਕਿਸੇ ਤੋਂ ਕੁਝ ਖੋਹ ਲੈਣਾ ਜਾਂ ਕੁਝ ਆਪਦੀ ਮਰਜ਼ੀ ਦਾ ਥੋਪ ਦੇਣਾ ਹੀ ਨਹੀਂ ਹੁੰਦਾ। ਜ਼ੁਲਮ ਦੇ ਅੱਜ ਦੇ ਸਮੇਂ ਦੇ ਵਿੱਚ ਬੇਅੰਤ ਰਾਹ ਨੇ। ਉਹਨਾਂ ਚੋਂ ਇੱਕ ਰਾਹ ਇਹ ਵੀ ਆ ਵੀ ਸਿਵਲਾਈਜ਼ਡ ਤਰੀਕੇ ਨਾਲ ਸਿੱਖਾਂ ਦਾ ਘਾਣ ਕੀਤਾ ਜਾਵੇ। ਇੱਕ ਸ਼ੇਅਰ ਆ, ਕਹਿੰਦਾ ਇਨਸੇ ਵੀ ਮਿਲੀਏ ਸਲੀਕੇ ਵਾਲੇ ਲੋग हैं, इनसे भी मिलिए सलीके वाले लोग हैं, सार भी कलम करेंगे तो एहतराम से। तो साडा बड़े अदब सत्कार दे नाल सारा कुछ खोह लैण दीयां जिहड़ियां साजिशां ने, इन्हां दे खिलाफ लड़ना। ते आ जिहड़े दिन ने जदों असीं चेते करदे आ कि जदों सूबा सरहंद दी कचहरी दे विच ਸਾਹਿਬਜ਼ਾਦਿਆਂ ਨੂੰ ਆਖਿਆ ਗਿਆ ਸੀ ਜੇ ਤੁਹਾਨੂੰ ਛੱਡ ਦਈਏ, ਉਹ ਕਹਿੰਦੇ ਵੀ ਪਹਿਲੀ ਗੱਲ ਤਾਂ ਸਾਨੂੰ ਇਹ ਯਕੀਨ ਹੀ ਨਹੀਂ, ਆਸ ਹੀ ਨਹੀਂ ਕਿ ਸਾਨੂੰ ਛੱਡ ਦਿੱਤਾ ਜਾਵੇਗਾ। ਪਰ ਮੰਨ ਲਓ ਸਾਨੂੰ ਛੱਡ ਦਿੱਤਾ ਜਾਂਦਾ ਹੈ ਤਾਂ ਫਿਰ ਅਸੀਂ ਜੰਗਲਾਂ 'ਚ ਜਾਵਾਂਗੇ, ਸਿੰਘ ਅਤੇ ਹਥਿਆਰ ਤੇ ਘੋੜੇ ਜੋੜਾਂਗੇ, ਤੁਹਾਡੇ ਨਾਲ ਆ ਕੇ ਲੜਾਂਗੇ, ਤੇ ਉਦੋਂ ਤੱਕ ਲੜਦੇ 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 ਰਵਾਂਗੇ ਜਦੋਂ ਤੱਕ ਅਸੀਂ ਫਤਿਹ ਨਹੀਂ ਪਾ ਲੈਂਦੇ, ਜਦੋਂ ਤੱਕ ਅਸੀਂ ਜਿੱਤ ਨਹੀਂ ਲੈਂਦੇ। ਇਹ ਜਿਹੜਾ ਸਾਹਿਬਜ਼ਾਦਿਆਂ ਦਾ ਜਵਾਬ ਆ, ਇਹ ਜਵਾਬ ਹੀ ਅੱਜ ਸਮੁੱਚੇ ਖਾਲਸਾ ਪੰਥ ਦਾ ਉਹਨਾਂ ਸਾਰੇ ਦੋਖੀਆਂ ਨੂੰ ਜਵਾਬ ਆ ਜਿਹੜੇ ਸਿੱਖਾਂ ਦੀ ਹੋਂਦ ਹਸਤੀ ਮਿਟਾਉਣਾ ਚਾਹੁੰਦੇ। ਅੱਜ ਦੇ ਇਹਨਾਂ ਦਿਨਾਂ ਦੇ ਵਿੱਚ ਸਾਡੀ ਕੌਮ ਨੂੰ ਇਸ ਗੱਲ ਦਾ ਵੀ ਫਖਰ ਹੈ ਕਿ ਚਮਕੌਰ ਦੀ ਗੜੀ ਦੇ ਵਿੱਚ ਕਲਗੀਧਰ ਸ਼ਹਿਨਸ਼ਾਹ ਨੇ ਜਦੋਂ ਕਲਗੀ ਤੋੜਾ ਬਖਸ਼ਿਆ ਤਾਂ ਉਹਨਾਂ ਸ਼੍ਰੇਣੀਆਂ ਚੋਂ ਜਿਨ੍ਹਾਂ ਨੂੰ ਬ੍ਰਾਹਮਣਵਾਦ ਨੀਵੇਂ ਕਹਿੰਦਾ ਸੀ, ਗੁਰੂ ਨਾਨਕ ਪਾਤਸ਼ਾਹ ਦੇ ਘਰ ਵਿੱਚ ਤਾਂ ਪਹਿਲਾਂ ਹੀ ਇਹ ਗੱਲ ਸੀ ਕਿ ਨੀਚਾਂ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨ ਕੇ ਸੰਗ ਸਾਥ, ਵੱਡਿਆ ਸਿਉ ਕਾ ਰੀਸ। ਤੋਂ ਗੁਰੂ ਪਾਤਸ਼ਾਹ ਨੇ ਜਿਹੜਾ 10 ਗੁਰੂ ਸਾਹਿਬਾਨ ਨੇ ਉਹਨਾਂ ਲੋਕਾਂ ਨੂੰ ਗਲ ਨਾਲ ਲਾਇਆ ਜਿਨ੍ਹਾਂ ਨੂੰ ਬ੍ਰਾਹਮਣਵਾਦ ਸ਼ੂਦਰ ਕਹਿ ਕੇ ਪਸ਼ੂ ਨਾਲੋਂ ਭੈੜੀ ਜ਼ਿੰਦਗੀ ਜਿਉਣ ਲਈ ਮਜਬੂਰ ਕਰ ਰਿਹਾ ਸੀ। ਉਹਨਾਂ ਵਿੱਚੋਂ ਹੀ ਭਾਈ ਸੰਗਤ ਸਿੰਘ ਨੂੰ ਜਦੋਂ ਇਹ ਬਖਸ਼ਿਸ਼ ਹੋਈ ਹੈ ਚਮਕੌਰ ਦੀ ਗੜੀ ਵਿੱਚ, ਤਾਂ ਜਿਹੜੀ ਗੱਲ ਕਲਗੀਧਰ ਸ਼ਹਿਨਸ਼ਾਹ ਨੇ ਐਲਾਨੀਆ ਕਹੀ ਸੀ ਕਿ ਜਿਨ ਕੀ ਜਾਤ ਵਰਣ ਔਰ ਕੁਲ ਮਾਹੀ, सरदारी ना भई कदाही, इन ही को सरदार बनाऊं तब है गोबिंद सिंह नाम कहूं। तो असी कलगीधर शहनशाह दे इतिहास दे विच बहुत रंग ने, बड़े
ਅਲੱਗ-ਅਲੱਗ ਤਰੀਕੇ ਨਾਲ ਗੁਰੂ ਪਾਤਸ਼ਾਹ ਦੇ ਇਤਿਹਾਸ ਨੂੰ ਅਸੀਂ ਬਿਆਨ ਕਰ ਸਕਦੇ ਹਾਂ। ਸਾਰੇ ਹੀ ਪੱਖ ਅਹਿਮ ਨੇ, ਸਾਰੇ ਪੱਖਾਂ ਤੇ ਚਰਚਾ ਹੋਣੀ ਚਾਹੀਦੀ ਹੈ। ਪਰ ਕਮਾਲ ਦੀ ਗੱਲ ਇਹ ਆ ਕਿ ਜਿਨ੍ਹਾਂ ਨੂੰ ਦੁਨੀਆ ਪਸ਼ੂ ਨਾਲੋਂ ਭੈੜਾ ਮੰਨਦੀ ਸੀ, ਜਿਨ੍ਹਾਂ ਦੇ ਛੋ ਜਾਣ ਦੇ ਨਾਲ ਪਤਿਤ ਹੋ ਜਾਈਦਾ ਸੀ, ਉਹਨਾਂ ਨੂੰ, ਜਿਨ੍ਹਾਂ ਨੂੰ ਜੁੱਤੀ ਜੋੜਾ ਜਿਹਨੂੰ ਕਹਿੰਦੇ ਆ, ਘੋੜਾ, ਪੱਗ ਦਾ, ਹਥਿਆਰ ਰੱਖਣ ਦਾ ਤੇ ਕਿਸੇ ਧਾਤ ਦਾ ਕਹਿੰਦੇ ਭਾਂਡਾ ਨਹੀਂ ਰੱਖ ਸਕਦੇ, ਉਹਨਾਂ ਨੂੰ ਕਲਗੀਧਰ ਸ਼ਹਿਨਸ਼ਾਹ ਨੇ ਇਹ ਸਾਰਾ ਕੁਝ ਬਖਸ਼ਿਆ। ਕਹਿੰਦੇ ਸਿੰਘ ਹੋਊਗਾ ਹੀ ਉਹ ਜਿਹੜਾ ਸ਼ਸਤਰ ਰੱਖੂ, ਤਲਵਾਰ ਰੱਖੂ। ਹੁਣ ਚੀਕਾਂ ਮਾਰਦੇ ਅੱਜ ਦੇ, ਕਹਿੰਦੇ ਸ਼ਸਤਰ ਰੱਖ ਲਿਆ ਜੀ, ਬੜਾ ਮਾੜਾ ਹੋ ਗਿਆ। ਗੁਰੂ ਪਾਤਸ਼ਾਹ ਨੇ ਕਿਹਾ ਜਿਹੜੇ ਸਰਬ ਵਿਰੋਧੀ ਬਰਤਨ ਆ ਇਹ ਵਰਤਿਆ ਕਰੋ। ਗੁਰੂ ਪਾਤਸ਼ਾਹ ਨੇ ਕਿਹਾ ਘੋੜਾ ਵੀ ਰੱਖੋ, ਜੋੜਾ ਵੀ ਰੱਖੋ। ਸਭ ਕੁਝ ਪਾਤਸ਼ਾਹ ਨੇ ਬਖਸ਼ਿਆ। ਅੱਜ ਕੋਈ ਨਹੀਂ ਪੁੱਛਦਾ ਲੰਗਰ ਹਾਲ ਦੇ ਵਿੱਚ ਜਾਂ ਕਿਤੇ ਹੋਰ ਕਿ ਤੇਰੀ ਬਰਾਦਰੀ ਕਿਹੜੀ ਹੈ। ਜਿਹੜਾ ਪੁੱਛਦਾ ਉਹ ਗੁਰੂ ਪਾਤਸ਼ਾਹ ਦਾ ਸਿੱਖੀ ਦਾ ਦੁਸ਼ਮਣ ਆ। ਉਹ ਬੰਦੇ ਸਿੱਖੀ ਦੇ ਵੈਰੀ ਨੇ, ਉਹ ਸਿੱਖ ਨਹੀਂ, ਉਹ ਸਿੱਖੀ ਭੇਖ ਵਿੱਚ ਸਿੱਖੀ ਦੇ ਕਾਤਲ ਨੇ। ਜਿਹੜੇ ਬੰਦੇ ਕਿਸੇ ਦੀ ਜਾਤ ਪੁੱਛਦੇ, ਸਿੱਖ ਸਿਰਫ ਸਿੱਖ ਹੁੰਦਾ। ਕਈ ਸੱਜਣ ਸਾਨੂੰ ਵੀ ਇਸ ਗਲਤ ਫਹਿਮੀ ਦੇ ਤਹਿਤ ਸਵਾਲ ਕਰ ਲੈਂਦੇ ਆ ਕਿ ਤੁਸੀਂ ਜੀ ਘੁਮਾਣ ਲਿਖਦੇ ਹੋ। ਪਰ ਮੈਂ ਬੇਨਤੀ ਕਰਦਾ, ਸਾਡੇ ਪਿੰਡ ਦਾ ਨਾਮ ਘੁਮਾਣ ਆ। ਜਿਵੇਂ ਜਥੇਦਾਰ ਗੁਰਚਰਨ ਸਿੰਘ ਟੌਹੜਾ ਦਾ ਪਿੰਡ ਟੌਹੜਾ ਹੈ, ਜਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਪਿੰਡ ਬਾਦਲ ਆ, ਉਹ ਚੱਲਿਆ ਆਉਂਦਾ ਇੱਕ ਨਾਂ ਘੁਮਾਣ। ਸਾਨੂੰ ਕੀ ਇਹਦੇ ਨਾਲ ਇਹ ਨਹੀਂ ਹੈ ਕਿ ਇਹ ਤੋਂ ਬਗੈਰ ਸਾਡਾ ਸਰਦਾ ਨਹੀਂ। ਪਰ ਸੱਚੇ ਪਾਤਸ਼ਾਹ ਨੇ ਸਰਦਾਰੀਆਂ ਬਖਸ਼ੀਆਂ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੂੰ ਬ੍ਰਾਹਮਣਵਾਦ ਸਭ ਤੋਂ ਨੀਵੇਂ ਮੰਨਦਾ ਸੀ। ਉਹਨਾਂ ਨੂੰ ਸੂਰਮੇ, ਬਹਾਦਰ, ਜਾਂਬਾਜ਼, ਲੜਾਕੇ, ਯੋਧੇ ਬਣਾਇਆ ਤੇ ਉਹਨਾਂ ਨੇ ਧਰਮ ਹੇਤ ਸੀਸ ਵਾਰੇ। ਭਾਈ ਡੱਲੇ ਵਾਲੀ ਸਾਖੀ ਸਾਨੂੰ ਦੱਸਦੀ ਆ ਕਿ ਉਹ ਕਿੰਨਾਂ ਸ਼੍ਰੇਣੀਆਂ ਚੋਂ ਸੀ ਜਿਨ੍ਹਾਂ ਨੇ ਸਾਹਮਣੇ ਆ ਕੇ ਕਿਹਾ ਕਿ ਮੇਰੇ ਉੱਤੇ ਪਹਿਲਾਂ ਗੋਲੀ ਚਲਾਓ। ਸਾਨੂੰ ਇਹ ਵੀ ਚੇਤੇ ਰੱਖਣਾ ਚਾਹੀਦਾ ਕਿ ਜਦੋਂ ਇੰਦਰਾ ਗਾਂਧੀ ਨੇ ਖਾਲਸਾ ਪੰਥ ਨਾਲ ਵੈਰ ਪਾਇਆ ਤਾਂ ਸਰਦਾਰ ਬੇਅੰਤ ਸਿੰਘ ਉਹਨੂੰ ਕੱਲਾ ਵੀ ਸੋਧਾ ਲਾ ਸਕਦਾ ਸੀ, ਸਰਦਾਰ ਸਤਵੰਤ ਸਿੰਘ ਵੀ ਉਹਨੂੰ ਕੱਲਾ ਸੋਧਾ ਲਾ ਸਕਦਾ ਸੀ। ਪਰ ਸਾਨੂੰ ਸੱਚੇ ਪਾਤਸ਼ਾਹ ਨੇ ਕਲਾ ਵਰਤਾ ਕੇ ਇਹ ਮੱਤ ਦਿੱਤੀ ਕਿ ਜਦੋਂ ਇੱਕ ਜੁੱਟ ਤੇ ਇੱਕ ਔਟ ਹੋ ਕੇ, ਜਦੋਂ ਜਾਤਾਂ ਮਜ਼ਹਬਾਂ ਦੇ ਚੱਕਰਾਂ ਤੋਂ ਮੁਕਤ ਹੋ ਕੇ ਸਰਗਰਮ ਹੋਵੋਗੇ, ਉਦੋਂ ਕੌਮ ਦੇ ਕਿਸੇ ਵੀ ਵੈਰੀ ਨੂੰ, ਦੁਸ਼ਮਣ ਨੂੰ ਤੁਸੀਂ ਆਪਦੇ ਸਾਹਮਣੇ ਦੇਖੋਗੇ ਤੁਹਾਡੇ ਪੈਰਾਂ 'ਚ ਡਿੱਗਿਆ ਪਿਆ। ਸੋ ਸੱਚੇ ਪਾਤਸ਼ਾਹ ਨੇ ਸਾਨੂੰ ਯੋਧੇ, ਸੂਰਮੇ, ਵਿਦਵਾਨ, ਗਿਆਨੀ ਸਭ ਤਰ੍ਹਾਂ ਦੇ ਰੰਗਾਂ ਨਾਲ ਭਰਿਆ। ਸੋ ਸਾਨੂੰ ਜਿਹੜੇ ਲੋਕ ਅੱਜ ਇਹ ਮਤਾਂ ਦਿੰਦੇ ਆ ਕਿ ਸ਼ਸਤਰਧਾਰੀ ਨਹੀਂ ਹੋਣਾ ਚਾਹੀਦਾ, ਮਾਤਾ ਦਾ ਮਾਲ ਬਣ ਕੇ ਦਿਨ ਕੱਟਣੇ ਚਾਹੀਦੇ ਆ, ਅਸੀਂ ਉਹਨਾਂ ਨੂੰ ਸਪਸ਼ਟ ਕਹਿੰਦੇ ਆ ਕਿ ਸਿੱਖ ਕਲਗੀਧਰ ਦਾ ਲਾਲ ਹੁੰਦਾ ਤੇ ਕਲਗੀਧਰ ਦਾ ਲਾਲ ਹੀ ਬਣ ਕੇ ਸਮਾਂ ਗੁਜ਼ਾਰਦਾ। ਸੋ ਇਹਨਾਂ ਦਿਨਾਂ ਦੇ ਵਿੱਚ ਸਾਰੇ ਪਰਿਵਾਰਾਂ ਦੇ ਵਿੱਚ, ਸਾਡੇ ਮਾਲਵੇ ਦੇ ਵਿੱਚ ਇਹਨਾਂ ਦਿਨਾਂ ਦੇ ਵਿੱਚ ਲੋਕ ਭੁੰਜੇ ਪੈਂਦੇ ਹੁੰਦੇ ਸੀ, ਹੇਠਾਂ ਬਿਸਤਰਾ ਕਰ ਲੈਂਦੇ ਸੀ। ਕਾਹਦੇ ਲਈ? ਤਾਂ ਕਿ ਬੱਚਿਆਂ ਨੂੰ ਜਦੋਂ ਸਵਾਲ ਕਰਨਾ ਨਿਆਣਿਆਂ ਨੇ, ਪੁੱਛਣਾ ਕਿ ਇਹਨਾਂ ਦਿਨਾਂ 'ਚ ਹੇਠਾਂ ਬਿਸਤਰਾ ਕਿਉਂ ਲਾਇਆ ਬਾਪੂ ਨੇ, ਤਾਂ ਉਹਨੇ ਦੱਸਣਾ ਕਿ ਸਾਹਿਬਜ਼ਾਦਿਆਂ ਦੀ ਯਾਦ ਵਿੱਚ, ਸਾਹਿਬਜ਼ਾਦਿਆਂ ਦਾ ਇਤਿਹਾਸ, ਇਹਨਾਂ ਦਿਨਾਂ ਦਾ ਇਤਿਹਾਸ ਸਾਡੇ ਘਰਾਂ ਦੇ ਵਿੱਚ ਸੁਣਾਇਆ ਜਾਂਦਾ ਰਿਹਾ, ਗੁਰਦੁਆਰਿਆਂ 'ਚ ਸੁਣਾਇਆ ਜਾਂਦਾ ਰਿਹਾ। ਅੱਜ ਵੀ ਸਾਡੀ ਆਉਣ ਵਾਲੀ ਨਸਲ ਦੇ ਲਈ ਇਹ ਚੀਜ਼ ਜ਼ਰੂਰੀ ਹੈ ਕਿ ਜਿੱਥੇ ਅਸੀਂ ਚਮਕੌਰ ਦੀ ਜੰਗ, ਉੱਥੇ ਅਸੀਂ ਜਿਹੜੀ ਸਰਹੰਦ ਦੀ ਦੀਵਾਰ ਆ ਉਹਦੀ ਸਾਖੀ ਆਪਦੇ ਬੱਚਿਆਂ ਨੂੰ ਸੁਣਾਈਏ। ਸੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਬੋਲਦਿਆਂ ਕੋਲੋਂ ਕੋਈ ਸ਼ਬਦ ਉੱਚਾ ਨੀਵਾਂ ਬੋਲਿਆ ਗਿਆ ਹੋਵੇ, ਸੰਗਤ ਬਖਸ਼ਣਯੋਗ ਹੈ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।